ਤੁਸੀਂ ਵੇਖ ਸਕਦੇ ਆ ਮੈਂ ਤਾਂ ਵੇਖ ਰਿਹਾ ਵਾਂ ਵੇਖੋ ਬਾਬਾ ਜੀ ਵੰਡ ਦੀ ਗੱਲ ਕਰਦੇ ਆ ਰੋ ਰਹੇ ਨੇ ਅੱਖਾਂ 'ਚ ਪਾਣੀ ਚੱਲ ਰਿਹਾ ਇਹਨਾਂ ਦੇ ਓਏ ਹੋਏ 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 ਇਹ ਸੰਤਾਪ ਹੀ ਕਿਤੇ ਥੋੜਾ ਵਾ ਮੂੰਹ ਸਿਰ ਝੁੰਮਿਆ ਉਹਨੂੰ ਕਿਹਾ ਜਾ ਤੈਨੂੰ ਖਾਦਾ ਪੀਦਾ ਬਚ ਗਿਆ ਕਿਹਨੂੰ ਟੱਗੇ ਨੂੰ ਕਿਹਾ ਟੱਗੇ ਨੂੰ ਹਾਏ ਤੇ ਹਾਏ ਉਹ ਚੱਲ ਸੜਕਾਂ ਦੇ ਵਿੱਚ ਇੰਨੀਆਂ ਲਾਸ਼ਾਂ ਪਈਆਂ ਸੀ ਹਾਂਜੀ ਉੱਤੋਂ ਦੀ ਲੰਘ ਕੇ ਕਿਤੇ ਪੈਰ ਨਹੀਂ ਸੀ ਰੱਖਿਆ ਜਾਂਦਾ ਕਈ ਲਾਸ਼ਾਂ ਦੇ ਪੈਰ ਆ ਜਾਂਦੇ ਸੀ ਕਿ ਰੱਬ ਵਾ ਕੱਲਾ ਹਾਂ ਮੈਂ ਉਹਦੇ ਹਾਲ ਦੀ ਗੱਲ ਕਰਾਂਗੇ ਤੁਹਾਡੇ ਹਾਲ ਦੀ ਕਰਾਂ ਹਾਏ ਸਿੰਨੀ ਪਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰੀ ਅਸਲਾਮ ਅਲੈਕੁਮ ਜੀ ਮਿੱਤਰੋ ਪਿਆਰੋ ਮੈਂ ਤੁਹਾਡਾ ਆਪਣਾ ਵੀਰ ਸੱਕ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ ਮਿੱਤਰੋ ਪਿਆਰਿਓ 7 ਦਹਾਕੇ ਪਹਿਲੇ ਯਾਨੀ ਅੱਜ ਤੋਂ 70 75 ਸਾਲ ਪਹਿਲਾਂ ਪੰਜਾਬ ਧਰਤੀ ਤੇ ਇੱਕ ਐਸਾ ਤੂਫਾਨ ਆਇਆ ਜਿਸ ਤੋਂ ਬਾਅਦ ਪੰਜਾਬ ਧਰਤੀ ਮੁੜ ਕੇ ਪੱਬਾਂ ਭਾਰ ਖਲੋ ਨਾ ਸਕੀ ਅਸੀਂ ਗੱਲ ਕਰਦੇ ਹਾਂ ਪਾਰਟੀਸ਼ਨ ਆਫ ਪੰਜਾਬ 1947 ਦੀ ਜਦੋਂ ਪੰਜਾਬ ਦੀ ਵੰਡ ਹੋਈ ਬਰਸਗੀਰ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਤੇ ਉਸ ਵੰਡ ਦੇ ਹੀ ਵਿਟਨੈਸ ਬਜ਼ੁਰਗ ਬਾਬਾ ਜੀ ਸਾਡੇ ਨਾਲ ਨੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਉਹ ਵੇਲਾ ਕਿਵੇਂ ਦਾ ਸੀ ਤੇ ਕਿਵੇਂ ਤੁਸੀਂ ਆਪਣਾ ਦੇਸ਼ ਆਪਣਾ ਪਿਛੋਕੜ ਛੱਡ ਕੇ ਤੇ ਚੜ੍ਹਦੇ ਤੋਂ ਲਹਿੰਦੇ ਵੱਲ ਆਏ ਉਹ ਤੁਹਾਡਾ ਸਫ਼ਰ ਕਿਵੇਂ ਦਾ ਰਿਹਾ ਤੇ ਇੱਥੇ ਆਣ ਕੇ ਤੁਹਾਡੀ ਹਯਾਤੀ ਕਿਵੇਂ ਸੀ ਤੇ ਉਧਰ ਤੁਹਾਡੀ ਹਯਾਤੀ ਕਿਵੇਂ ਸੀ ਉਹ ਬਜ਼ੁਰਗਾਂ ਨਾਲ ਗੱਲ ਕਰਨੀ ਆ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਬਾਬਾ ਜੀ ਕੀ ਹਾਲ ਹੈ ਤੁਹਾਡਾ ਠੀਕ ਠਾਕ ਜੀ ਰਾਜੀ ਖੈਰ ਤੇ ਨਾਮ ਦੱਸਿਓ ਆਪਣਾ ਤੁਹਾਡਾ ਨਾਮ ਕੀ ਹੈ ਮੇਰਾ ਨਾਂ ਜੀ ਸਿਰਾਜਦੀਨ ਤੇ ਕਿੰਨੇ ਕੁ ਵਰੇ ਉਮਰ ਹੋ ਗਈ ਆਪਣੀ ਉਮਰ ਜਦੋਂ ਜੀ ਪਾਕਿਸਤਾਨ ਬਣਿਆ ਉਦੋਂ ਮੈਂ 5 ਸਾਲਾਂ ਦਾ ਸੀ ਅੱਛਾ ਆਪ ਵੱਡੇ ਦੱਸਦੇ ਆ ਤੇ ਜਦੋਂ ਇਹਦੇ ਨੂੰ ਆਏ ਆ ਉਦੋਂ ਮੈਨੂੰ ਕਹਿੰਦੇ ਬੱਲੇ ਬੱਲੇ ਭੱਜ ਵੀ ਭੱਜ ਬੜਾ ਬੀਬਾ ਬੜਾ ਭੱਜ ਅੱਛਾ ਇੰਝ ਕਹਿੰਦੇ ਰਹੇ ਤੁਹਾਨੂੰ ਆਹ ਤੇ ਮੈਂ ਉਹ ਦੜੰਗੇ ਲਾਉਣੇ ਭੱਜਣਾ ਕੀ ਪਤਾ ਸੀ ਸਾਨੂੰ ਕੀ ਬਣਨਾ ਕੀ ਨਹੀਂ ਬਚਪਨ ਦੇ ਛੋਟੇ ਉਹ ਫਿਰ ਉਹ ਰੀਲ ਤੇ ਤੁਹਾਡੀਆਂ ਅੱਖਾਂ ਕੇ ਚੱਲਦੀ ਹੋਣੀ ਆ ਵੀ ਕੀ ਬਣ ਰਿਹਾ ਸੀ ਉਦੋਂ ਇਦਾਂ ਹੈ ਵੀ ਜਦੋਂ ਉੱਥੇ ਤੁਰੇ ਆ ਨਾ ਹਾਂਜੀ ਅਸੀਂ ਆਪਣਾ ਮਾਲ ਡੰਗਰ ਦੇ ਰੱਸੇ ਵੜ ਦਿੱਤੇ ਸਾਰੇ ਅੱਛਾ ਤੇ ਕਮਾਲ ਕਮੂਦ ਬੀਜਾ ਸੀ ਵੱਡੇ ਵੇਖ ਕੇ ਤੇ ਰੋਂਦੇ ਸੀ ਅੱਛਾ ਵੀ ਮਾਲ ਛੱਡਿਆ ਜ਼ਮੀਨ ਛੱਡੀ ਆ ਅਸੀਂ ਖਰਿਆ ਕਿੱਧਰ ਜਾਣਾ ਜਾਂ ਕੀ ਨਹੀਂ ਜਾਣਾ ਹਾਂਜੀ ਉੱਥੋਂ ਜਦੋਂ ਤੁਰੇ ਫਿਰ ਉਹ ਢੱਗਾ ਸੀ ਸਾਡੇ ਨਾਲ ਤੁਰਿਆ ਆ ਉਹਦੇ ਉੱਤੇ ਸਮਾਨ ਰੱਖ ਲਿਆ ਰਜਾਈਆਂ ਰਜੂਈਆਂ ਜੀਆਂ ਉਹ ਸਾਡੇ ਨਾਲ ਰਤੜਿਆਂ ਤੱਕ ਆਇਆ ਅੱਛਾ ਫਿਰ ਉਹਨੂੰ ਪਿਆਰ ਦਿੱਤਾ ਉਹਦਾ ਮੂੰਹ ਸਿਰ ਝੁੰਮਿਆ ਉਹਨੂੰ ਕਿਹਾ ਜਾ ਤੈਨੂੰ ਖਾਦਾ ਪੀਦਾ ਬਚ ਗਿਆ ਕਿਹਨੂੰ ਟੱਗੇ ਨੂੰ ਕਿਹਾ ਟੱਗੇ ਨੂੰ ਹਾਏ ਤੇ ਹਾਏ ਉਹ ਚਲੇ ਗਿਆ ਫਿਰ ਗਾਂ ਆਏ ਆ ਤੇ ਸੜਕਾਂ ਦੇ ਵਿੱਚ ਇੰਨੀਆਂ ਲਾਸ਼ਾਂ ਪਈਆਂ ਸੀ ਹਾਂਜੀ ਉੱਤੋਂ ਦੀ ਲੰਘ ਕੇ ਕਿਤੇ ਪੈਰ ਨਹੀਂ ਸੀ ਰੱਖਿਆ ਜਾਂਦਾ ਕਈ ਲਾਸ਼ਾਂ ਦੇ ਪੈਰ ਆ ਜਾਂਦੇ ਸੀ ਜਿਹੜੀਆਂ ਉਹਨਾਂ ਮਸ਼ੀਨਾਂ ਦੇ ਨਾਲ ਲੂਹ ਸੁੱਟੇ ਬੰਦੇ ਮਾਰ ਸੁੱਟੇ ਜੋ ਸੀ ਸੋਟੇ ਸਾਡੇ ਕੋਲ ਸੋਟੇ ਕੁਹਾੜੀਆਂ ਉਹ ਡੋਗਰਾ ਮਿੰਟੀ ਸੀਗੀ ਹਾਂਜੀ ਉਹਨਾਂ ਦੀ ਉਹ ਸਟਾਈ ਗਈ ਇੱਕ ਤਾਂ ਤੇ ਉਹ ਉੱਥੇ ਅਸੀਂ ਜਦੋਂ ਲੰਘੇ ਆ ਨਾ ਤੇ ਉੱਥੇ ਕੋਈ ਗੱਡਿਆਂ ਦਾ ਹਿਸਾਬ ਨਾਲ ਡਾਂਗਾਂ ਪਈਆਂ ਜੀ ਫਿਰ ਸਾਡੇ ਨਾਲ ਸੀ ਚੌਧਰੀ ਅੱਛਾ ਤਲਵੰਡੀ ਦੇ ਮਾਲਕ ਉਹਨਾਂ ਦੀਆਂ ਬਾਈਆਂ ਪਿੰਡਾਂ ਦੇ ਮਾਲਕ ਸੀਗੇ ਅੱਛਾ ਉਹ ਫਿਰ ਗਾੜੀ ਲੱਗ ਗਏ ਸਾਡੇ ਮਗਰ ਪਿੰਡ ਲੱਗ ਗਏ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹ ਜਦੋਂ ਅਸੀਂ ਆਏ ਨਾ ਬਾਰਡਰ ਤੋਂ ਪਰਾਂ ਤੇ ਉਹ ਗਾੜੀ ਸਿੱਖ ਖੜੇ ਸੀ ਮਸ਼ੀਨਾਂ ਬੀੜੀਆਂ ਉਹਨਾਂ ਗੰਜ ਮਸ਼ੀਨਾਂ ਉਹ ਚੌਧਰੀਆਂ ਨੂੰ ਕਹਿਣ ਲੱਗੇ ਵੀ ਤੁਸੀਂ ਲੰਘ ਜਾਓ ਅੱਛਾ ਆਹ ਨਹੀਂ ਅਸੀਂ ਲੰਘਣ ਦੇਣੇ ਆਹ ਜਿਹੜੇ ਮਗਰ ਤੁਹਾਡੇ ਪਿੰਡਾਂ ਦੇ ਪਿੰਡ ਆਉਂਦੇ ਆ ਨਾ ਇਹ ਨਹੀਂ ਅਸੀਂ ਲੰਘਣ ਦੇਣੇ ਅੱਛਾ ਇਹ ਅਸੀਂ ਮਾਰ ਦੇਣੇ ਸਾਰੇ ਹੀ ਉਹ ਚੌਧਰੀ ਆਂਦੇ ਸੀ ਵੀ ਪਹਿਲੋਂ ਸਾਨੂੰ ਮਾਰੋ ਫਿਰ ਸਾਡੀਆਂ ਬੁੜੀਆਂ ਨੂੰ ਮਾਰੋ ਤੇ ਫਿਰ ਇਹਨਾਂ ਨੂੰ ਮਾਰਿਓ ਅੱਛਾ ਉਹ ਜਿੱਦ ਵੱਜੀ ਰਹੀ ਕੋਈ ਘੰਟਾ ਉੱਥੇ ਵੱਜਿਆ ਰਿਹਾ ਜਿੱਦ ਉਹ ਕਹਿਣ ਤੁਸੀਂ ਜਾਓ ਕਵੇ ਇਹਨਾਂ ਦੁਨੀਆ ਜਿਹੜੀ ਸਾਨੂੰ ਵੇਖ ਕੇ ਆਈ ਆ ਹਾਂਜੀ ਸਾਡੇ ਮਗਰ ਆਈ ਆ ਇਹ ਸਾਡੇ ਆਸਰੇ ਨਾਲ ਆਈ ਆ
ਇਹਨਾਂ ਨੂੰ ਤਾਂ ਮਾਰੋਗੇ ਜੇ ਸਾਨੂੰ ਮਾਰੋਗੇ। ਉਹ ਘੰਟਾ ਕਰਿਆ, ਫਿਰ ਉਹਨਾਂ ਨੇ ਨਾ ਚੌਧਰੀਆਂ ਤੈਨੂੰ ਪਤਾ ਸੀ ਮਹਾਰਾਜੇ ਸੀਗੇ ਉਹ, ਹਾਂਜੀ ਉਹਨਾਂ ਨੇ ਕਿਹਾ ਜਾਓ ਨਗਾ ਲਓ। ਫਿਰ ਚੌਧਰੀਆਂ ਨੇ ਪੱਲਾ ਫੇਰਿਆ, ਫਿਰ ਦੁਨੀਆ ਸਾਰੀ ਲੰਘੀ। ਅੱਛਾ ਹਾਂਜੀ। ਫਿਰ ਅਸੀਂ ਇੱਧਰ ਆਏ ਹਾਂ ਮੰਡੀ ਢਾਬਾਲ ਨੂੰ, ਫਿਰ ਇੱਥੇ ਮਜ਼ਬੀ ਬੈਠੇ ਸੀ। ਹਾਂਜੀ। ਉਹਨਾਂ ਦਾ ਬੜਾ ਖੌਫ ਆਵੇ ਨਾ, ਮਸ਼ੀਨਾਂ ਬੀੜੀਆਂ। ਹਾਂਜੀ। ਅਤੇ ਅੱਗੇ ਸਾਡੇ ਬੰਦੇ ਜਿਹੜੇ ਨੇ ਵੱਡੇ ਇੱਧਰ ਆਉਂਦੇ ਜਾਂਦੇ ਰਹੇ ਆ। ਜਦੋਂ ਆ ਵੱਡਾ ਖੂਹ ਲੱਗਾ ਇੱਧਰ ਪੂਰ ਦਿੱਤਾ ਹੁਣ ਮੁਸਲਮਾਨਾਂ ਨੇ, ਸਾਡਿਆਂ ਨੇ ਵੱਡਾ ਖੂਹ ਲੱਗਾ, ਉਦੋਂ ਸਾਡੇ ਬੰਦੇ ਪਿੱਛੋਂ ਦੇਸੋਂ ਆ ਕੇ ਥੱਲੇ ਗੰਢ ਉਤਾਰ ਕੇ ਗਏ, ਖੂਹ ਬਣਾ ਕੇ ਗਏ ਸੀ ਇਹ ਪਿੰਡ ਦੇ ਵਿੱਚ। ਅੱਛਾ, ਇਸ ਪਿੰਡ ਦਾ ਖੂਹ ਜਿਹੜਾ ਵਾ ਉਧਰੋਂ ਆ ਕੇ ਵੰਡ ਤੋਂ ਪਹਿਲੇ ਤੁਹਾਡੇ ਪਿੰਡ ਦੇ ਲੋਕਾਂ ਨੇ ਬਣਾਇਆ ਸੀ? ਸਾਡੇ ਚਾਚਾ ਬਾਬਾ ਸਾਰੇ ਇੱਥੇ ਆਏ ਸੀ। ਅੱਛਾ। ਤੇ ਇੱਥੋਂ ਗੰਢ ਉਤਾਰ ਕੇ ਗਏ ਸੀ ਖੂਹ ਬਣਦਾ ਵੇਖ ਕੇ। ਅੱਛਾ। ਤੇ ਫਿਰ ਅਸੀਂ ਇੱਥੇ ਆ ਗਏ ਹਾਂ। ਇੱਥੋਂ ਕੋਈ ਕਿੱਧਰ ਖਿਲਰ ਗਿਆ, ਕੋਈ ਕਿੱਧਰ ਖਿਲਰ ਗਿਆ। ਤੇ ਸਾਡੇ ਸੀਗੇ ਉਹ 2 ਖੂਹਾਂ ਦੇ ਅਸੀਂ ਮਾਲਕ। ਖੂਹਾਂ ਦੀ ਜ਼ਮੀਨ ਸੀ ਦਰਿਆ ਦੇ ਉੱਤੇ। ਦਰਿਆ ਕਿਹੜਾ ਲੱਗਦਾ ਸੀ ਤੁਹਾਨੂੰ? ਦਰਿਆ ਜੀ ਨਾਂ ਨਹੀਂ ਮੈਨੂੰ ਆਉਂਦਾ, ਦਰਿਆ ਸਾਡੇ ਕੋਲ ਦੀ ਲੰਘਦਾ ਸੀ। ਉਹ ਦਰਿਆ ਜਦੋਂ ਉਛਲਦਾ ਸੀ ਨਾ, ਸਾਡੇ ਪਿੰਡ 'ਚ ਪਾਣੀ ਆ ਜਾਂਦਾ ਸੀ। ਅੱਛਾ। ਪਾਣੀ ਜਦੋਂ ਆ ਗਿਆ ਨਾ, ਉਦੋਂ ਕਹਿਣ ਯਾਰ ਆ ਮਸਤ ਜਿਹਾ ਬੈਠਾ ਹੈ, ਕਿ ਉਹਨੂੰ ਲਵੋ ਹੁਣ ਨਾਲ, ਕੋਈ ਇਹ ਵੀ ਅੱਲਾ ਤੋਬਾ ਕਰੇ। ਉਹਨੂੰ ਲਿਆ ਨਾਲ, ਤੇ ਉਹ ਕਹੀ ਉਹਨੂੰ ਫੜਾਈ, ਉਹ ਦਰਿਆ ਦੇ ਵਿੱਚ ਵੜ ਗਿਆ। ਅੱਛਾ। ਵੜ ਕੇ ਕੰਢੇ ਵਿੱਚ ਦਰਿਆ ਦੇ ਸਿੱਟ ਦਿੱਤੇ ਉਹਨੇ। ਉਹ ਪਾਣੀ ਵਧੇਰੇ ਚੱਲ ਪਿਆ। ਜਦੋਂ ਪਾਣੀ ਚੱਲ ਪਿਆ ਤੇ ਉਹ ਉਹਨੂੰ ਬੰਦੇ ਕਹਿਣ ਲੱਗੇ ਤੈਨੂੰ ਲਿਆਇਆ ਬੰਨਾ ਲਾਉਣ ਨੂੰ, ਤੂੰ ਹੋਰ ਵੜ ਦਿੱਤਾ। ਉਹ ਆਂਦਾ ਜੀ ਦੇਖੋ ਤੁਸੀਂ ਕਿੰਨਾ ਪਿੰਡ ਆਇਆ ਸਾਰਾ ਹੀ। ਹਾਂਜੀ। ਪਿੰਡ ਆਏ ਦਰਿਆ ਬੰਨਣ। ਹਾਂਜੀ। ਤੇ ਰੱਬ ਵਾ ਕੱਲਾ। ਮੈਂ ਉਹਦੇ ਹਾਲ ਦੀ ਗੱਲ ਕਰਾਂ ਕਿ ਤੁਹਾਡੇ ਹਾਲ ਦੀ ਕਰਾਂ? ਹਾਏ ਕੀ ਬਾਤ ਹੈ। ਉਸੇ ਵੇਲੇ ਦਰਿਆ ਨੇ ਹੁਜਕਾ ਮਾਰ ਕੇ ਸਾਰਾ ਪਾਣੀ ਖਿੱਚ ਲਿਆ। ਵਾਹ। ਸਾਰਾ ਪਾਣੀ ਉਹ ਖਿੱਚ ਲਿਆ। ਤੇ ਬਾਬਾ ਜੀ ਆਪਣਾ ਪਿਛੋਕੜ ਕਿਹੜਾ ਸੀ? ਕਿਹੜਾ ਜ਼ਿਲ੍ਹਾ, ਕਿਹੜਾ ਸ਼ਹਿਰ ਸੀ ਆਪਣਾ ਪਿੱਛੇ? ਸਾਡੀ ਤਲਵੰਡੀ ਚੌਧਰੀਆਂ ਦੀ ਤੈਨੂੰ ਦੱਸਿਆ ਨਾ, ਰਿਆਤ ਕਪੂਰਥਲਾ। ਤੇ ਜ਼ਿਲ੍ਹਾ ਕਿਹੜਾ ਸੀ ਤੁਹਾਡਾ? ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ ਦਾ ਸੀ। ਅੱਛਾ। ਤੇ ਸਾਡੇ ਪਿੰਡ ਮਹਾਰਾਜੇ ਹੁੰਦੇ ਸੀ, ਉਹਨਾਂ ਕੋਲ 2 ਹਾਥੀ ਰੱਖੇ ਹੁੰਦੇ ਸੀ। ਅੱਛਾ। ਹਾਥੀਆਂ ਦੇ ਉੱਤੇ ਉਹ ਨਾ ਬਹਿ ਕੇ ਤੇ ਜਾਣਾ ਮੰਡ ਨੂੰ, ਸ਼ਿਕਾਰ ਖੇਡਣਾ। ਕੁੱਤੇ ਰੱਖੇ ਹੁੰਦੇ ਤੇ ਬੜੇ ਸ਼ੌਂਕੀ ਸੀ। ਤੁਸੀਂ ਵੇਖ ਸਕਦੇ ਆ, ਮੈਂ ਤਾਂ ਵੇਖ ਰਿਹਾ ਵਾਂ। ਵੇਖੋ ਬਾਬਾ ਜੀ ਵੰਡ ਦੀ ਗੱਲ ਕਰਦੇ ਆ ਰੋ ਰਹੇ ਨੇ, ਅੱਖਾਂ 'ਚ ਪਾਣੀ ਚੱਲ ਰਿਹਾ ਇਹਨਾਂ ਦੇ। ਓਏ ਹੋਏ ਹੋਏ ਹੋਏ, ਇਹ ਸੰਤਾਪ ਹੀ ਕਿਤੇ ਥੋੜਾ ਵਾ। ਉਹ ਪਿਛੋਕੜ ਯਾਦ ਹੁੰਦਾ ਹੈ ਨਾ। ਓਏ ਹੋਏ ਹੋਏ ਹੋਏ। ਕਿੰਨੀ ਜ਼ਮੀਨ ਸੀ ਉੱਥੇ? ਸਾਡੇ ਉਗਾਏ ਸੀ 8 ਕਿੱਲੇ। ਅੱਛਾ। ਤੇ ਇੱਥੇ ਫਿਰ ਆਏ ਨਾ, ਉਹ ਹੈਗੇ ਸੀ 2 ਘਰਾਂ ਦੇ, ਚਾਚੇ ਦੇ ਤੇ ਮੇਰੇ ਅੱਬੇ ਦੇ ਸਾਂਝੀ। ਉਦੋਂ 4 ਪੈਸਿਆਂ ਦਾ ਜਾਂ 4 ਆਨਿਆਂ ਦਾ ਮੁੱਲ ਬੜਾ ਸੀ। ਉਹ ਕਹਿਣ ਲੱਗਾ ਵੀ ਤੂੰ ਭਿਆਲੀ ਆ ਤੇ ਤੂੰ 4 ਆਨੇ ਦੇ ਫਾਰਮ ਦੇ। ਹਾਂਜੀ। ਉਹ ਕਹੇ ਤੂੰ ਦੇ ਫਾਰਮ ਦੇ। ਉਹ ਕਹੇ 4 ਆਨੇ ਨਾ ਨਿਕਲੇ। ਅੱਛਾ। ਤੇ ਜ਼ਮੀਨ ਨਾ ਪਵਾਈ। ਇੱਧਰ ਆਣ ਕੇ? ਆਹੋ, 4 ਆਨੇ ਨਾ ਨਿਕਲੇ ਜ਼ਮੀਨ ਨਾ ਪਵਾਈ। ਉਧਰ 8 ਕਿੱਲੇ ਤੇ ਇੱਧਰ 4 ਆਨੇ ਨਾ ਨਿਕਲੇ ਜ਼ਮੀਨ ਪਵਾਉਣ ਵਾਸਤੇ। ਮੁੱਲ ਉਦੋਂ ਪੈਸੇ ਦਾ ਕਦਰ ਬੜਾ ਸੀ। ਸਾਡੇ ਕੋਲ ਉਦੋਂ ਰੁਪਈਆ 100 ਸੀਗਾ। ਤੇ ਸਾਡੇ ਸਾਰੇ ਰਿਸ਼ਤੇਦਾਰ ਸਾਡੇ ਕੋਲ ਡਰਦੇ ਸੀ। ਕਹਿੰਦੇ ਸੀ ਨਵੀਂ ਬਚਕਨ ਨਾ ਛੇੜਿਓ, ਉਹਦੇ ਕੋਲ ਰੁਪਈਆ 100 ਹੀ। ਤੇ ਉਹ 4 ਆਨੇ ਦਾ ਮੁੱਲ ਬੜਾ ਸੀ। ਉਦੋਂ ਦੰਬੜੀ ਆਉਂਦੀਆਂ ਸੀ, ਇੱਕ ਪੈਸੇ ਦੀਆਂ 4 ਦੰਬੜੀਆਂ। ਯਾਨੀ ਕਿ 1 ਪੈਸੇ ਦੇ 4 ਹਿੱਸੇ ਹੁੰਦੇ ਸੀ। ਅੱਛਾ। ਤੇ ਉਹ ਦੰਬੜੀ ਮੇਲਾ ਵੇਖਣਾ, ਰੱਜ ਲੈਣਾ ਬਰਫੀਆਂ ਨਾਲ। ਮੁੜ ਕੇ ਦੂਜੀ ਮੋੜ ਲੈਣੀ, ਇੱਕ ਧੇਲਾ ਹੁੰਦਾ ਸੀ ਜੀ। ਤੇ ਉਦੋਂ ਕਦਰ ਸੀ ਪੈਸੇ ਦਾ ਬੜਾ। ਫਿਰ 4 ਆਨਿਆਂ ਦੀ ਜ਼ਮੀਨ ਗਵਾ ਲਈ ਸਾਰੀ। ਉਹ ਤੂੰ ਦੇ। ਤੇ 4 ਆਨਿਆਂ ਦੀ ਕਿੰਨੇ ਕਹਿੰਦੇ ਸੀ ਤੁਹਾਨੂੰ ਜ਼ਮੀਨ ਪਾ ਕੇ ਦਿੰਨੇ ਆ ਇੱਧਰ? 4 ਕਿੱਲਿਆਂ ਦੀ ਉਦੋਂ ਨਾ ਜ਼ਮੀਨ ਜਿਹੜੀ ਸੀ ਨਾ, ਫਾਰਮ ਬਣ ਜਾਂਦਾ ਨਾ, ਤਾਂ ਸਾਰੇ ਕਿੱਲੇ ਜਿਹੜੇ ਸੀ ਨਾ ਸਾਨੂੰ ਇੱਧਰ ਕਹਿੰਦੇ ਸੀਗੇ ਵੀ ਤੁਹਾਡੀ ਮਾਰੂ ਜ਼ਮੀਨ ਆ ਦਰਿਆ ਦੇ ਲਾਗੇ। ਹਾਂਜੀ। ਤੁਹਾਨੂੰ ਅੱਧੀ ਮਿਲਣੀ ਆ। 4 ਕਿੱਲੇ? 4 ਕਿੱਲੇ। ਤੇ ਉਹ ਫਿਰ ਇੱਥੇ ਦੇ ਨਾ ਪਵਾਈ। ਫਿਰ ਉਖੜ ਗਏ। ਫਿਰ ਡਿਪਟੀ ਵਾਲੇ ਚਲੇ ਗਿਆ ਕਨਗੋ, ਉੱਥੇ ਚਲੇ ਗਿਆ। ਉੱਥੇ ਕਲਰ ਬੰਜਰ ਦਿਖਾਇਆ, ਉਹਨਾਂ ਨੇ ਉਹ ਵੀ ਨਾ ਪਵਾਈ। ਫਿਰ ਸਾਡੇ ਪਿੰਡ ਦੇ ਚੌਧਰੀ ਭੇਤੀ ਸੀਗੇ। ਹਾਂਜੀ।
ਸਾਡੇ ਹੂੰ ਭੇਤੀ ਸੀ ਉਹਨਾਂ, ਫਿਰ ਮਾਂਗੇ ਮੰਡੀ ਜ਼ਮੀਨ ਪਵਾ ਲਈ ਸਾਡੀ, ਹੂੰ ਆਪੇ ਫਾਰਮ ਦੇ ਕੇ। ਹਾਂ ਭੇਤੀ ਜੀ ਸੀ ਪਿੰਡ ਦੇ, ਹੂੰ ਉਹ ਇਹਨਾਂ ਨੂੰ ਸੱਦਣ, ਇਹ ਜਾਣਨਾ। ਅੱਛਾ ਉੱਥੇ ਫਿਰ ਇਹ 4 ਕਿੱਲੇ 5 ਜਿਹੜੇ ਸੀ ਨਾ, ਉਹ ਉੱਥੋਂ ਉਦੋਂ 4000 ਦੇ ਵੇਚ ਕਿਤੇ ਘਰ ਆ ਗਏ। ਹੂੰ ਚਲੋ ਏਦਾਂ ਸਾਡੇ ਨਾਲ ਹੋਈ ਬਾਈ। ਤੇ ਜੇ ਵੇਲੇ ਦੀ ਗੱਲ ਕਰੀਏ ਜਾਂ ਰਹਿਤਲ ਦੀ ਵਸੋਂ ਦੀ, ਤੇ ਇੱਧਰਲਾ ਵੇਲਾ ਚੰਗਾ ਸੀ ਜਾਂ ਉਹ ਵੇਲਾ ਚੰਗਾ ਸੀ? ਬਈ ਅਜੇ ਨਿਆਣੇ ਹੈਗੇ ਸੀਗੇ, ਬਸ ਇੱਦਾਂ ਤੁਰੇ ਫਿਰਦੇ ਹੁੰਦੇ ਸੀ। ਚੰਗਾ ਸੀ ਉਹ ਵੇਲਾ, ਉਹ ਜਿਹੜਾ ਚੰਗਾ ਉਹ ਹੀ ਆ ਜਿਹੜਾ ਲੰਘ ਜਾਂਦਾ ਪਲ ਬਸ। ਹੂੰ ਤੇ ਹੁਣ ਵੈਸੇ ਕਦੀ ਸੁਪਨਿਆਂ ਦੇ ਵਿੱਚ, ਯਾਦਾਂ ਦੇ ਵਿੱਚ ਕਦੀ ਉਹ ਮਤਲਬ ਪਿਛੋਕੜ ਯਾਦ ਆਇਆ ਤੁਹਾਨੂੰ? ਸਾਨੂੰ ਦੀਦਾ ਸਭ ਕੁਝ ਹੀ, ਜਿੱਥੋਂ ਉੱਠ ਕੇ ਆਏ ਮੇਰੇ ਖੂਹ ਦੀਦੇ ਆ ਅਜੇ ਵੀ? ਅਜੇ ਵੀ ਦੀਦੇ ਖੂਹ, ਇੱਥੇ ਸੀ ਤੇ ਇੱਥੇ ਸੀ, ਇੱਥੇ ਸੀ। ਜੇ ਉਹ ਭੋਏ ਭਾਂਡਾ ਸੀ ਜਿਹੜਾ ਤੁਹਾਡੀ ਜ਼ਮੀਨ ਜ਼ਮੀਨ ਜਿਹੜੀ ਸੀ, ਉਹ ਤੁਸੀਂ ਪਛਾਣ ਲੋਗੇ? ਹਾਂ ਉਹ ਪਛਾਣ ਲਾਂਗੇ। ਉਹਦੇ ਪਤਾ ਕਿ ਉਹਦੇ ਲਾਗੇ ਸੀ ਕਬਰਸਤਾਨ, ਅੱਛਾ। ਤੇ ਮਕਾਨ ਵਾਲਾ ਖੂਹ ਆਮ ਮਸ਼ਹੂਰ ਸੀਗਾ। ਹੂੰ ਮਕਾਨ ਵਾਲਾ ਖੂਹ ਆਮ ਮਸ਼ਹੂਰ ਸੀ, ਉਹ ਸਹੀ। ਸਾਡਾ ਉਹ ਸੀ। ਤੇ ਪਿੰਡ ਤੋਂ ਇੰਨਾ ਘਟਵਾ ਸੀਗਾ ਜਿੱਦਾਂ ਕੋਈ 2 ਮਰਬੇ 2.5 ਮਰਬੇ, ਇੰਨਾ ਕੁ ਦਰਿਆ ਸਾਡੇ ਤੋਂ ਹਟਵਾ ਸੀ। ਅੱਛਾ। ਆਹੋ। ਤੇ ਤੁਹਾਡੇ ਪਿੰਡ ਦਾ ਨਾਂ ਸੀ ਤਲਵੰਡੀ? ਤਲਵੰਡੀ ਚੌਧਰੀਆਂ। ਤਲਵੰਡੀ ਚੌਧਰੀਆਂ, ਸਹੀ ਸਹੀ। ਤੇ ਕਿੰਨੀਆਂ ਪੱਤੀਆਂ ਸੀ ਤੁਹਾਡੇ ਪਿੰਡ ਦੀਆਂ? ਸਾਡੀ ਪੱਤੀਆਂ ਦੇ ਬੇਭਾ ਸੀਗਾ, ਜਿੰਨੇ ਕੋਈ ਬੰਦੇ ਸੀ ਨਾ ਸਾਡੇ ਸਾਈ ਹਾਂਜੀ। ਚੂੜਾ ਕੋਈ ਵੀ ਕੌਮ ਦੀ ਸੀ, ਹਾਂ ਸਾਰਿਆਂ ਨੂੰ ਚੌਧਰੀ ਨੇ ਜ਼ਮੀਨ ਦਿੱਤੀ ਸੀ। ਅੱਛਾ। ਉਹਨਾਂ ਨਾਂ ਲਵਾਈ ਸੀ। ਹੂੰ ਆਪਣੇ ਸ਼ੌਕ ਨਾਲ ਵੀ ਸਾਡੇ ਕੋਲ ਬੇਟੀਆਂ ਸਾਰੀਆਂ ਕੌਮਾਂ, ਹੂੰ ਚੌਧਰੀਆਂ ਨੇ ਜ਼ਮੀਨ ਦਿੱਤੀ ਸੀ। ਤੇ ਹੋਰ ਕਿਹੜੇ ਮਜ਼ਹਬ ਦੇ ਲੋਕ ਉੱਥੇ ਪਿੰਡ ਤੁਹਾਡੇ? ਸਿੱਖ ਵੀ ਬਸ? ਸਾਰੇ ਸੀ। ਅੱਛਾ, ਸਿੱਖ ਵੀ ਰਹਿੰਦੇ ਸੀ, ਹਿੰਦੂ ਵੀ ਰਹਿੰਦੇ ਸੀ? ਹਿੰਦੂ ਵੀ ਰਹਿੰਦੇ ਸੀ, ਦੁਕਾਨਾਂ ਪਾਈਆਂ ਸੀ। ਜਦੋਂ ਹਿੰਦੂਆਂ ਨੂੰ ਸਾੜਨਾ ਉਦੋਂ ਵੇਖਣ ਚਲੇ ਜਾਣਾ, ਉਹਨਾਂ ਨੇ ਉਤੋਂ ਦੇ ਗਦਾਮ ਜਿਹਾ ਸਿੱਟਣੇ, ਹਾਂ, ਤੇ ਬੀੜੇ ਜਿਹੇ ਸਿੱਟਣੇ, ਬੁੱਤ ਜਿਹੇ ਸਿੱਟਣੇ, ਤੇ ਲਿਜਾਣਾ ਤੇ ਲੂਣਾ, ਹੂੰ ਮੁੜ ਕੇ ਭੱਜਿਆ ਆਉਣਾ, ਉਹ ਲੂਸਦਾ ਹੀ। ਏਦਾਂ ਨਿਆਣੇ ਹੈਗੇ ਜਿੱਧਰ ਮਰਜ਼ੀ ਭੱਜ ਜਾਂਦੇ ਸੀ। ਹਾਂਜੀ। ਉੱਥੇ ਸਿੱਖਾਂ ਦੇ ਨਾਲ ਲੈਣ ਦੇਣ ਕੋ ਸੰਦ 100 ਫਿਰ? ਨਹੀਂ, ਇਹਨਾਂ ਦੀ ਲੈ ਦਾ ਜ਼ਮੀਨ ਸੀਗੀ। ਅੱਛਾ। ਤੇ ਸਾਡੇ ਪਿੰਡੋਂ ਇੱਕ ਚੋਰੀ ਢੱਗਾ ਹੋ ਗਿਆ ਸੀ। ਅੱਛਾ। ਤੇ ਸਾਲ ਭਰ ਪਿੰਡ 'ਚ ਹੀ ਵਗਦਾ ਰਿਹਾ। ਅੱਛਾ। ਤੇ ਕੋਈ ਪਛਾਣਿਆ ਨਹੀਂ ਸੀ। ਸਾਲ ਬਾਅਦ ਪਤਾ ਲੱਗਾ ਸੀ ਕਿ ਉਹ ਫਲਾਣੇ ਪਾਸੇ ਢੱਗਾ ਆਪਣਾ। ਅੱਛਾ, ਐਡਾ ਵੱਡਾ ਪਿੰਡ ਸੀ ਤੁਹਾਡਾ? ਐਡਾ ਵੱਡਾ ਪਿੰਡ ਸੀਗਾ। ਹੂੰ ਬਸ ਏਦਾਂ ਦੀਆਂ ਗੱਲਾਂ ਸੀਗੀਆਂ ਬਸ। ਕੁਛ ਇਹਨਾਂ ਨੇ। ਤੇ ਤੁਹਾਨੂੰ ਕੋਈ ਯਾਦ ਹੋਣਾ ਵੇ, ਤੁਸੀਂ ਛੋਟੇ ਸੀਗੇ ਤੇ ਕੋਈ ਆਪਣੇ ਬੇਲੀ ਨਾਲ ਖੇਲਦੇ ਹੋਣਗੇ ਉਸ ਵੇਲੇ, ਜਿਹੜੇ ਉਧਰ ਵੰਡ ਵੇਲੇ, ਨਹੀਂ ਵੰਡ ਤੋਂ ਪਹਿਲੇ? ਉਹ ਇਦਾਂ ਹੀ ਆ, ਸਾਨੂੰ ਇੰਨਾ ਕੋਈ ਨਹੀਂ ਪਤਾ। ਜੇ ਲੋਹੜੀ ਮੰਗਦੇ ਹੁੰਦੇ ਸਿੱਖ, ਤੇ ਉਹਨਾਂ ਦੇ ਮੁੰਡਿਆਂ ਨਾਲ ਰਲ ਜਾਣਾ, ਗੁੜ ਮੰਗਦੇ ਫਿਰਨਾ, ਸਾਨੂੰ ਦਿਓ ਲੋਹੜੀ ਤੁਹਾਡੇ ਜੀਵੇ ਜੋੜੀ। ਹਾਂਜੀ। ਇੱਦਾਂ ਦੇ। ਤੇ ਜਾਂ ਕੋਈ ਮਸਤ ਹੋਣਾ, ਉਹਦੇ ਮਗਰ ਤੁਰੇ ਫਿਰਨਾ। ਨਿਆਣੇ ਸੀ, ਕਿਸੇ ਨੂੰ ਢੀਮਾ ਮਾਰਨ ਡਹਿ ਪਾ ਕਦੇ। ਉਹ ਜਿਹੜੇ ਮੁੰਡਿਆਂ ਨਾਲ ਤੁਸੀਂ ਰਲ ਕੇ ਲੋਹੜੀ ਮੰਗਦੇ ਰਹੇ ਆ, ਉਹਨਾਂ ਚੋਂ ਕਿਸੇ ਦਾ ਨਾਂ ਯਾਦ ਆਉਂਦਾ? ਨਹੀਂ ਨਹੀਂ, ਬੱਚੇ ਸੀ ਉਦੋਂ। ਅੱਛਾ, ਬੱਚੇ ਸੀ ਬਿਲਕੁਲ। ਉਦਾਂ ਖੇਡਦੇ ਰਹੇ ਇਕੱਠੇ ਹੀ। ਅੱਛਾ, ਤੁਸੀਂ ਇਕੱਠੇ ਸਿੱਖਾਂ ਦੇ ਮੁੰਡਿਆਂ ਨਾਲ ਇਕੱਠੇ ਖੇਡਦੇ ਰਹੇ ਹਾਂ, ਵੈਸੇ? ਇਦਾਂ ਹੀ ਬਸ ਲੁਕਮਚਾਈ ਖੇਡ ਲਾ, ਲੋਹੜੀ ਮੰਗ ਲਾ, ਇਹੋ ਜਿਹਾ ਕੰਮ, ਹੋਰ ਕੋਈ। ਅੱਛਾ 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 ਅੱਛਾ। ਹੋਰ ਤੇ ਕੋਈ ਤੁਹਾਨੂੰ ਪਤਾ ਕਿਵੇਂ ਲੱਗਾ ਵੀ ਅਸੀਂ ਹੁਣ ਉੱਠ ਕੇ ਜਾਣਾ ਇੱਥੋਂ? ਉਹ ਸਿੱਖ ਨੇ ਆਣ ਕੇ ਸਾਡੇ ਬੰਦਿਆਂ ਨੂੰ ਦੱਸਿਆ, ਗੋਡੀ ਕੰਡ ਹੈ, ਸਾਡੇ ਬੰਦਿਆਂ ਨੂੰ ਨਹੀਂ ਸੀ ਪਤਾ। ਅੱਛਾ। ਉਹ ਸਿੱਖ ਨੇ ਦੱਸਿਆ ਹੂੰ ਵੀ ਇਹ ਖਰਿਆ ਕਿੰਨੇ ਖਾਣੇ ਆ, ਤੁਸੀਂ ਗੁੱਡਣ ਡੈ ਮਲਕੋ ਉੱਠ ਖੜੋ ਇੱਥੋਂ। ਉਹਨਾਂ ਨੂੰ, ਸਾਡੇ ਬੰਦਿਆਂ ਨੂੰ ਪਤਾ ਨਹੀਂ, ਸਿੱਖ ਨੂੰ ਪਤਾ ਸੀ। ਅੱਛਾ। ਉਹ ਫਿਰ ਰਾਤ ਨਗਾਰੇ ਵੱਜ ਗਏ ਵੀ ਉੱਠ ਖੜੋ, ਲਾਹੌਰ ਚਲੇ ਜਾਓ, ਨਹੀਂ ਇੱਥੋਂ ਮਾਰੇ ਜਾਓਗੇ। ਅੱਛਾ। ਫਿਰ ਉਹਦੇ ਜਰੀਏ ਫਿਰ ਲਾਹੌਰ ਨੂੰ ਆ ਗਏ। ਤੇ ਕਿਵੇਂ ਫਿਰ ਗੱਡਿਆਂ ਤੇ ਬਹਿ ਕੇ ਆਏ ਜਾਂ ਤੁਰ ਕੇ ਜਾਂ ਕਿਵੇਂ ਫਿਰ? ਨਹੀਂ ਨਹੀਂ, ਗੱਡੇ ਜਿਹਦੇ ਹੈਗੇ ਗੱਡੇ ਜੋੜ ਲਏ। ਅੱਛਾ। ਜਿਹਦੇ ਕੋਲ ਨਹੀਂ ਸੀ ਉਹ ਉੱਦਾਂ ਆ ਗਿਆ ਪੈਦਲ। ਸਾਡਾ ਹੁਣ ਜਿਹੜਾ ਪਿਓ ਦਾ ਬੁੜਾ ਸੀਗਾ, ਬਾਬਾ ਸਾਡਾ, ਉਹ ਕਹਿਣ ਲੱਗਾ ਸਿੱਖਾਂ ਦਾ ਜ਼ੋਰ ਪੈ ਗਿਆ। ਉਹਨੇ ਕਿਹਾ ਵੀ ਔਲਾਦ ਆਪਣੀ ਨੂੰ ਲੈ ਜਾ, ਔਲਾਦ ਲੈ ਜਾ, ਮੈਂ ਜੀਂਦਾ ਰਹੂੰ ਨਾ ਤੇ ਮੈਂ ਆ ਜਾਊਂਗਾ ਉੱਥੇ ਪਿੰਡ ਚੂਹੇ ਝਾੜ। ਉਹ ਕਿਸੇ ਨੇ ਵੱਢ ਸੁੱਟਿਆ ਸਿੱਖਾਂ ਨੇ ਰਾਜ ਕਿਤੇ, ਤੇ ਆਇਆ ਹੀ ਨਹੀਂ। ਐਸ ਪਿੰਡ ਜਦੋਂ ਤੁਸੀਂ ਆਏ ਆ ਤੇ ਇੱਥੋਂ ਸਿੱਖ ਉੱਠ ਕੇ ਜਾ ਚੁੱਕੇ ਸੀ? ਇੱਥੋਂ ਚਲੇ ਗਏ ਸੀ। ਅੱਛਾ, ਇੱਥੋਂ ਚਲ ਗਏ ਸੀ ਸਿੱਖ ਸਾਰੇ? ਹਾਂ, ਇੱਥੇ ਕੋਈ ਸਾਡੇ ਨਾ ਬਰਾਦਰੀ ਦੇ ਘਰ ਸੀ, ਫਿਰ ਉਹਨਾਂ ਨੇ ਸਾਨੂੰ ਨਾ ਬਿਸਤਰੇ ਮੰਜੇ ਉਹਨਾਂ ਦਿੱਤੇ ਸੀ। ਤੇ ਉੱਥੋਂ ਉੱਠ ਕੇ ਆਉਣ ਨੂੰ ਜੀ ਕਰਦਾ ਸੀ? ਨਹੀਂ, ਸਾਨੂੰ ਕੀ ਪਤਾ, ਅਸੀਂ ਛੋਟੇ ਸੀਗੇ। ਅਸੀਂ ਦੜੰਗੇ ਮਾਰਦੇ ਸੀ, ਸਾਨੂੰ ਕੀ ਪਤਾ ਸੀ।
ਨਹੀਂ ਤੇ ਵੱਡਿਆਂ ਨੂੰ ਵੇਖ ਕੇ ਕੀ ਤੁਹਾਨੂੰ ਉਦੋਂ ਵੀ- ਵੱਡੇ ਦੇ ਰੋਂਦੇ ਆਏ ਆ, ਮਾਲ ਮੂਲ ਛੱਡ ਦਿੱਤਾ ਸਭ ਕੁਝ, ਰੋਂਦੇ ਆਏ। ਹੁਣ ਇਹ ਬੜਾ ਸਾਡਾ ਪਿਓ ਆਪਣੇ ਨੂੰ ਯਾਦ ਕਰ ਕੇ ਰੋਂਦਾ ਮਰ ਕੇ। ਤੇ ਕੀ ਤੁਹਾਡਾ ਦਾਦਾ ਉਹ 47 ਦੇ ਰੋਲੇ ਦੇ ਵਿੱਚ ਉਹ ਕਤਲ ਹੋਇਆ? ਪਤਾ ਬੁੜਾ ਕਹਿੰਦਾ ਖਰੇ ਕਿੱਦਾਂ ਮਰਿਆ। ਅੱਛਾ, ਮਰਿਆ ਉਦੋਂ 47 ਦੇ ਰੋਲਿਆਂ ਦੇ ਵਿੱਚ ਹੀ ਆ। ਬੰਦਿਆਂ ਲਾ ਦਿਆ ਜਿੰਨਾ ਮੌਕਾ ਵੇਖਿਆ ਨਾ, ਹਾਂਜੀ। ਬੁੜੀਆਂ ਕੋ ਕੁਛ ਹੁਣ ਨਿਆਣੇ ਫੜ ਕੇ ਤੇ ਨੇਜਿਆਂ ਦੇ ਢਾਂ ਡੰਗਦੇ ਸੀ। ਨੇਜਿਆਂ ਦੇ ਢਾਂ ਡੰਗ, ਬੜਾ ਔਖਾ ਵੇਲਾ। ਬਹੁਤ। ਕਈਆਂ ਨੇ ਖੂਹ ਮਜੇ ਜ਼ਹਿਰਾਂ ਪਾਈਆਂ ਇਹਨਾਂ ਨੇ, ਹਾਂਜੀ। ਵੀ ਪਾਣੀ ਪੀਣਗੇ ਮਸਲ ਮਰ ਜਾਣਗੇ। ਓਏ ਹੋਏ, ਬਹੁਤ ਔਖਾ ਵੇਲਾ ਸੀ। ਅਸੀਂ ਤਾਂ ਸੁਣਦੇ ਹਾਂ ਤੇ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ, ਤੇ ਜਿਨ੍ਹਾਂ ਨੇ ਉਹ ਸੰਤਾਪ ਹੰਢਾਇਆ ਆਪਣੇ ਜੁੱਸਿਆਂ ਦੇ ਉੱਤੇ, ਉਹਨਾਂ ਨਾਲ ਕੀ ਬਣੀਆਂ ਹੋਣਗੀਆਂ। ਰੋਂਦੇ ਮਰ ਗਏ। ਹਾਂਜੀ। ਰੋਂਦੇ ਮਰ ਗਏ। ਕਿਸੇ ਦੀਆਂ ਕੁੜੀਆਂ ਰਹਿ ਗਈਆਂ, ਕਿਸੇ ਦੇ ਮੁੰਡੇ ਰਹਿ ਗਏ, ਕਿਸੇ ਦੇ ਵੱਡੇ ਗਏ। ਕੁੜੀ ਆ ਸਾਹਮਣੇ ਮਾਰਦੇ ਸੀ ਬਰਛੀ ਢਿੱਡ ਦੇ ਵਿੱਚ ਮਾਰ ਕੇ, ਉਹ ਮਾਰਦੇ ਸੀ ਬੱਚੇ। ਹਾਂਜੀ ਜੀ ਮਿੱਤਰੋ ਪਿਆਰਿਓ, ਤੁਸੀਂ 47 ਦੀ ਦਾਸਤਾਨ ਜਿਹੜੀ ਹੈ ਉਹ ਬਜ਼ੁਰਗਾਂ ਦੀ ਜ਼ੁਬਾਨੀ ਸੁਣੀ, ਤੇ ਇਹ ਬਜ਼ੁਰਗ ਹੁਣ ਸਾਡੇ ਕੋਲ ਟਾਵੇਂ ਟਾਵੇਂ ਰਹਿ ਗਏ ਨੇ, ਜਿਹੜੇ 47 ਦੇ ਵਿਟਨੈਸ ਨੇ। 1947 ਪੰਜਾਬ ਦੀ ਵੰਡ ਦੇ ਸਹੀ ਜਿਹੜੇ ਨੇ ਉਹ ਗਵਾਹ ਨੇ, ਤੇ ਇਹ ਹੁਣ ਸਾਡੇ ਕੋਲ ਬਹੁਤ ਘੱਟ ਰਹਿ ਗਏ ਨੇ। ਇਹਨਾਂ ਬਜ਼ੁਰਗਾਂ ਨੂੰ ਮਿਲ ਕੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਕਿੱਡਾ ਵੱਡਾ ਤੂਫਾਨ ਸੀ, ਕਿੱਡਾ ਵੱਡਾ ਹੜ੍ਹ ਸੀ ਜਿਹੜਾ ਹਰ ਸ਼ੈ ਹੀ ਰੋੜ ਕੇ ਲੈ ਗਿਆ ਤੇ ਹਜ਼ਾਰਾਂ ਸਾਲਾਂ ਦੀ ਸਾਂਝ ਨੂੰ ਤੋੜ ਦਿੱਤਾ। ਇਸ ਬਜ਼ੁਰਗ ਕੋਲ ਵੀ ਅਸੀਂ ਜਾਂਦੇ ਹਾਂ, ਉਹ ਰੋਂਦਾ ਔਰ ਆਪਣੇ ਪਿਛੋਕੜ ਨੂੰ ਯਾਦ ਕਰਦਾ ਕਿ ਅਸੀਂ ਬਹੁਤ ਸੁਖੀ ਵਸਦੇ ਸਾਂ ਤੇ ਬਹੁਤ ਵਧੀਆ ਸਾਂਝ ਸੀ ਸਾਡੀ। ਕੀ ਹੋਇਆ ਕਿ ਅਚਾਨਕ ਸਾਨੂੰ ਉੱਠਣਾ ਪਿਆ। ਅਸੀਂ 47 ਵੱਲ ਵੇਖਦੇ ਹਾਂ ਤੇ ਸਾਰਾ ਪੰਜਾਬ ਲਹਿੰਦੇ ਤੋਂ ਚੜ੍ਹਦੇ ਵੱਲ ਤੇ ਚੜ੍ਹਦੇ ਤੋਂ ਲਹਿੰਦੇ ਵੱਲ। ਅੱਜ ਤੱਕ ਅਸੀਂ ਜਿਸ ਵੀ ਬਜ਼ੁਰਗ ਨੂੰ ਮਿਲੇ ਹਾਂ, ਉਹਨੇ ਆਪਣੀਆਂ ਅੱਖਾਂ ਆਪਣੇ ਪਿਛੋਕੜ ਦੇ ਰਾਹ ਦੇ ਉੱਤੇ ਰੱਖੀਆਂ ਹੋਈਆਂ ਨੇ। ਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਮਿਲਦੇ ਹਾਂ ਕਿਸੇ ਅਗਲੇ ਬਜ਼ੁਰਗ, ਕਿਸੇ ਅਗਲੀ ਕਹਾਣੀ ਦੇ ਨਾਲ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਬਹੁਤ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।